ਇੱਥੋਂ ਦੇ ਅੱਜ ਕੱਲ੍ਹ ਕੀ ਗਾ ਰਹੇ ਹੋ ਤੇ ਕਿੱਥੇ ਕਿੱਥੇ ਕਿਵੇਂ ਕਿਵੇਂ ਚੱਲ ਰਹੀ ਹੈ? ਚੰਗਾ ਸ਼ੋਅ ਵਗੈਰਾ ਮਿਲ ਰਹੇ ਨੇ ਅੱਜ ਕੱਲ੍ਹ? ਇੱਥੇ ਕੀ ਗਾਣਾ ਹੈ ਅੱਜ ਕੱਲ? ਇਹ ਸ਼ਾਇਦ ਤੁਹਾਨੂੰ ਨਾ ਜ਼ੇਨ 'ਚ ਹੋਏ ਜਾਂ ਪਤਾ ਨਾ ਹੋਏ, ਪਰਮਿਸ਼ਨਾਂ ਨੂੰ ਲੈ ਕੇ ਬਹੁਤ ਜ਼ਿਆਦਾ ਮਸਲੇ ਨੇ। ਪਰਮਿਸ਼ਨਾਂ ਕਿਵੇਂ? ਮਤਲਬ ਕਿ ਡਿਪਟੀ ਕਮਿਸ਼ਨਰ ਵੱਲੋਂ ਜਾਂ ਸਾਊਂਡਾਂ ਤੇ ਬਹੁਤ ਜ਼ਿਆਦਾ ਪਾਬੰਦੀਆਂ ਸਾਊਂਡ ਸਿਸਟਮ ਤੇ ਲੱਗ ਗਈਆਂ। ਸਾਊਂਡ ਸਿਸਟਮ ਤੇ ਪਾਬੰਦੀ ਹੈ ਇੱਥੇ? ਬਹੁਤ ਜ਼ਿਆਦਾ ਪਾਬੰਦੀ ਹੈ। ਗਾ ਤੇ ਸਕਦੇ ਹੀ ਨਹੀਂ ਕਿ ਸਾਊਂਡ ਤੋਂ ਬਿਨਾਂ ਦੱਸੋ ਕੀ ਗਾਈਏ ਜਾ ਕੇ, ਜਦੋਂ ਸਾਊਂਡ ਹੀ ਨਹੀਂ ਤੇ ਕਿਵੇਂ ਬੰਦਾ ਗਾ ਸਕਦਾ ਹੈ? ਤੇ ਜ਼ਾਹਿਰੀ ਗੱਲ ਹੈ ਜਿਹੜੇ ਨਾਲ ਸਾਜ਼ ਨੇ, ਜਿਹੜੀ ਸਾਡੀ ਆਵਾਜ਼ ਹੈ, ਜਦੋਂ ਸਾਊਂਡ ਨਹੀਂ ਹੋਏਗਾ ਤੇ ਲੋਕ ਮੁਤਾਸਰ ਕਿਵੇਂ ਹੋਣਗੇ? ਤੇ ਲੋਕ ਫਿਰ ਕੀ ਕਰ ਰਹੇ ਨੇ ਜਿਹੜੇ ਮਿਊਜ਼ੀਸ਼ੀਅਨ ਹਨ, ਸਿੰਗਰਸ ਹਨ, ਉਹ ਵਿਹਲੇ ਘਰ ਬੈਠੇ ਨੇ? ਬਹੁਤ ਮੁਸ਼ਕਲ ਹੈ। ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਜਿਹੜੇ ਸਾਡੇ ਉਸਤਾਦ ਲੋਕ ਨੇ, ਪਿੱਛੇ ਮਿਊਜ਼ੀਸ਼ੀਅਨ ਵਗੈਰਾ ਹੁੰਦੇ ਨੇ, ਉਹ ਤੇ ਬਹੁਤ ਹੀ ਜ਼ਿਆਦਾ ਪਰੇਸ਼ਾਨ ਨੇ। ਕਿਉਂਕਿ ਇੱਕ ਤੁਸੀਂ ਤੁਹਾਨੂੰ ਦੱਸਣੀ ਹੈ ਕਿ ਬੱਚੇ ਨੂੰ ਇੱਕ ਨੂੰ ਤੁਸੀਂ ਪਹਿਲੀ ਜਮਾਤ ਤੋਂ ਸ਼ੁਰੂ ਕਰਵਾ ਦਿੰਦੇ ਹੋ ਸਕੂਲ, ਤਾਂ 16 ਜਮਾਤਾਂ ਕਰ ਲੈਂਦਾ ਤੇ ਤੁਸੀਂ ਉਹਨੂੰ 16 ਜਮਾਤਾਂ ਕਰਵਾ ਕੇ ਕਹਿ ਦਿਓ ਜੀ ਮਜ਼ਦੂਰਾਂ ਦੇ ਮਗਰ ਦਾਬੜਾ ਚੁੱਕ ਤੇ ਦਿਹਾੜੀਆਂ ਲਾ ਜਾ ਕੇ, ਉਹ ਕਿਸ ਤਰ੍ਹਾਂ ਕਰੇਗਾ? ਉਹਦੇ ਲਈ ਕਿੰਨੀ ਮੁਸੀਬਤ ਬਣੇਗੀ, ਉਹ ਪਰੇਸ਼ਾਨ ਹੋਏਗਾ। ਇਸ ਤਰ੍ਹਾਂ ਜਿਹੜੇ ਸਾਡੇ ਉਸਤਾਦ ਲੋਕ ਨੇ, ਸਭ ਤੋਂ ਵੱਡੀ ਗੱਲ ਜਿਹੜੀ ਪਿਆਨੋ ਹੈ, 10-10 15-15 ਸਾਲ ਤੇ ਉਹਨੂੰ ਸਿੱਖਣ 'ਚ ਲੱਗ ਜਾਂਦੇ ਨੇ। ਉਹ ਕਿੱਥੇ ਜਾਣ? ਉਹ ਵਿਹਲੇ ਬੈਠੇ ਨੇ, ਪਰੇਸ਼ਾਨ ਬੈਠੇ ਨੇ। ਕਿੰਨੇ ਸਾਲ ਉਹਨਾਂ ਨੇ ਮਿਹਨਤਾਂ ਕੀਤੀਆਂ ਨੇ, ਉਹ ਐ ਨਹੀਂ ਕਰ ਸਕਦੇ ਤੇ ਹੁਣ ਰੇੜੀਆਂ ਲਾ ਲੈਣ, ਹੁਣ ਕੋਈ ਮਜ਼ਦੂਰੀ ਕਰ ਲੈਣ, ਕਿਉਂਕਿ ਉਹਨਾਂ ਨੇ ਮਿਹਨਤ ਹੀ ਇੱਕ ਚੀਜ਼ ਤੇ ਕੀਤੀ ਹੈ। ਬਹੁਤ ਜ਼ਿਆਦਾ ਪਰੇਸ਼ਾਨ ਨੇ ਕਿ ਉਹਨਾਂ ਦੇ ਬੱਚੇ ਨੇ। ਸਾਡੇ ਨਾਲ ਤਕਰੀਬਨ 10 ਤੋਂ 15 ਬੰਦੇ ਲਾ ਲਓ ਟੀਮ ਦੇ ਨੇ, ਤੇ ਉਹਨਾਂ ਦੇ ਅੱਗੋਂ ਇੱਕ ਘਰ ਦੇ ਵਿੱਚੋਂ 30 ਬੰਦੇ, 15 ਬੰਦੇ, 20 ਬੰਦੇ ਜਿਹੜੇ ਪਿੱਛੇ ਉਹਨਾਂ ਦੇ ਖਾਣ ਵਾਲੇ ਬੈਠੇ ਹੁੰਦੇ ਨੇ ਜੀ, ਜਾਣਗੇ ਤੇ ਕਮਾ ਕੇ ਲਿਆਣਗੇ ਸਾਡਾ ਕੁਝ। ਜੀ ਤੇ ਉਹਨਾਂ ਲਈ ਤੇ ਬਹੁਤ ਜ਼ਿਆਦਾ ਪ੍ਰੋਬਲਮ ਹੈ। ਇਹ ਤੇ ਸਾਡੇ ਵੇਖਣ ਦੇ ਵਿੱਚ ਇਹ ਹੈ ਕਿ ਪੰਜਾਬ ਦੀ ਵਜ਼ੀਰ ਆਲਾ ਮਰੀਮ ਨਵਾਜ਼ ਉਹ ਤਾਂ ਬੜੀ ਆਰਟ ਲਵਰ ਹਨ, ਬੜੀ ਮਿਊਜ਼ਿਕ ਲਵਰਸ ਹਨ, ਔਰ ਇਹਨਾਂ ਚੀਜ਼ਾਂ ਨੂੰ ਪ੍ਰਮੋਟ ਕਰ ਰਹੇ ਨੇ। ਤੇ ਇਹ ਫਿਰ ਪ੍ਰਮੋਟ ਤਾਂ ਨਹੀਂ ਹੋ ਰਹੀਆਂ, ਤੇ ਫਿਰ ਇੱਕ ਲੈਵਲ ਤੇ ਆ ਕੇ ਰੁਕ ਗਈਆਂ ਚੀਜ਼ਾਂ। ਜੀ ਜ਼ਾਹਿਰੀ ਗੱਲ ਹੈ। ਮਰੀਮ ਨਵਾਜ਼ ਸਾਹਿਬਾ ਅੱਗੇ ਗੁਜ਼ਾਰਿਸ਼ ਹੈ ਕਿ ਜਿਹੜੇ ਸਾਡੇ ਉਸਤਾਦ ਲੋਕ ਨੇ ਨਾਲ, ਜਿਹੜੇ ਕਿ ਨਹੀਂ ਕੋਈ ਕਾਰੋਬਾਰ ਕਰ ਸਕਦੇ, ਜਿਨ੍ਹਾਂ ਇੰਨੀ ਮਿਹਨਤ ਕੀਤੀ ਹੈ ਆਪਣੇ ਕੰਮ ਸਿੱਖਣ ਵਾਸਤੇ, ਉਹ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਨੇ। ਲਿਹਾਜ਼ਾ ਅਪੀਲ ਹੈ ਕਿ ਉਹਨਾਂ ਦੀ ਗੁਜ਼ਾਰਿਸ਼ ਸੁਣੀ ਜਾਏ, ਸਾਊਂਡ ਸਿਸਟਮ ਦੀਆਂ ਮਨਜ਼ੂਰੀਆਂ ਜਿਹੜੀਆਂ ਨੇ ਉਹਨਾਂ 'ਚ ਥੋੜ੍ਹੀ ਨਰਮਾਈ ਲਿਆਈ ਜਾਏ, ਮਿਹਰਬਾਨੀ। CM ਸਾਹਿਬਾ, ਜਿਵੇਂ ਕਿ ਤੁਸੀਂ ਗੱਲ ਕਰ ਰਹੇ ਹੋ, ਮੁਸਕਾਨ ਨਸ਼ਾਈ ਹੋਰੀ ਜਿਵੇਂ ਦੱਸ ਰਹੇ ਹਨ, ਇੱਕ ਬੜਾ ਵੱਡਾ ਇਸ਼ੂ ਹੈ, ਔਰ ਉਹ ਪੰਜਾਬੀ ਦੇ ਉਹ ਫੋਕ ਸਿੰਗਰਸ ਜਿਨ੍ਹਾਂ ਨੇ ਇੱਕ ਲੰਬੀ ਇੱਕ ਲੀਗੈਸੀ ਨੂੰ ਲੈ ਕੇ ਚੱਲੇ ਹੋਏ ਨੇ, ਜਾਂ ਬਾਕੀ ਸਿੰਗਰਸ ਜਿਹੜੇ ਨੇ, ਅਗਰ ਉਹ ਸਾਊਂਡ ਸਿਸਟਮ ਦੀ ਉਹਨਾਂ ਨੂੰ ਉਹ ਅਲਾਓ ਨਹੀਂ ਹੋਏਗਾ, ਉਹਦੀ ਇਜਾਜ਼ਤ ਹੀ ਨਹੀਂ ਹੈ, ਤੇ ਉਹ ਕਿਵੇਂ ਗਾਣਗੇ? ਔਰ ਇਸ ਦੇ ਨਾਲ ਇਕੱਲਾ ਨਹੀਂ ਕਿ ਉਹ ਜਿਹੜੇ ਗੁਲਕਾਰ ਹਨ ਉਹਨਾਂ ਦੀ ਰੋਜ਼ੀ ਰੋਟੀ ਦਾ ਸਿਲਸਿਲਾ ਰੁਕ ਜਾਏਗਾ, ਉਹਦੇ ਨਾਲ ਜਿਹੜੇ ਮਿਊਜ਼ੀਸ਼ੀਅਨ ਹਨ, ਉਹਦੇ ਨਾਲ ਜਿਹੜੇ ਮਿਊਜ਼ਿਕ ਦੇ ਨਾਲ ਜੁੜੇ ਹੋਰ ਲੋਕ ਹਨ, ਜਿਹੜੇ ਉਹਨਾਂ ਨੂੰ ਟਰਾਂਸਪੋਰਟੇਸ਼ਨ ਦਿੰਦੇ ਨੇ, ਬਾਕੀ ਸਾਰੀਆਂ ਚੀਜ਼ਾਂ ਹਨ। ਇਹ ਤਾਂ ਪੂਰਾ ਤੁਸੀਂ ਕਹੋ ਨਾ ਕਿ ਵੱਡਾ ਕਬੀਲਾ ਜਿਹੜਾ ਹੈ ਵਿਚਾਰਾ ਬੇਰੋਜ਼ਗਾਰ ਹੋ ਕੇ ਬੈਠਾ ਹੈ। ਔਰ ਮੈਨੂੰ ਨਹੀਂ ਸਮਝ ਆਉਂਦੀ ਕਿ ਉਹਦੇ 'ਤੇ ਸਾਊਂਡ ਸਿਸਟਮ 'ਤੇ ਠੀਕ ਹੈ ਕਿਸੇ ਇੱਕ ਕਮਿਊਨਿਟੀ ਦਾ ਕੋਈ ਇਸ਼ੂ ਹੈ ਤੇ ਉਸ ਇਸ਼ੂ ਨੂੰ ਰਿਜ਼ਾਲਵ ਕੀਤਾ ਜਾਵੇ, ਬਜਾਏ ਕਿ ਇਹੀ ਜਿਵੇਂ ਇੰਜ ਹੋਇਆ ਸੀ ਕਿ ਅਸੀਂ ਬਸੰਤ ਬੰਦ ਕਰ ਦਿੱਤੀ ਸੀ, ਹੁਣ ਤੁਸੀਂ ਬਸੰਤ ਦੁਬਾਰਾ ਤੋਂ ਉਸ ਨੂੰ ਅਨਾਊਂਸ ਕਰ ਦਿੱਤੀ, ਜਿਹੜੀ ਕਿ ਬਹੁਤ ਵੱਡੀ ਖੁਸ਼ੀ ਵਾਲੀ ਗੱਲ ਹੈ। ਤੇ ਬਸੰਤ ਦੇ ਅੰਦਰ ਅਸੀਂ ਜਿਵੇਂ ਕਿ ਅਸੀਂ ਉਹਨੂੰ ਬਿਹਤਰ ਕਰ ਰਹੇ ਹਾਂ, ਉਹਦੇ 'ਤੇ ਕੰਮ ਹੋ ਰਿਹਾ ਹੈ ਕਿ ਜਿਹੜੀ ਡੋਰ ਹੈ, ਡੋਰ ਉਸ ਤਰ੍ਹਾਂ ਦੀ ਨਾ ਹੋਵੇ ਕਿ ਜਿਹਦੇ ਨਾਲ ਕੋਈ ਇਨਸੀਡੈਂਟ ਹੋਣ। ਸੋ ਅਗਰ ਕੋਈ ਇਸ ਤਰੀਕੇ ਦਾ ਇਸ਼ੂ ਹੈ ਤੇ ਉਸ ਇਸ਼ੂ ਨੂੰ ਹੱਲ ਕਰਨਾ ਚਾਹੀਦਾ ਹੈ, ਉਹਦੇ 'ਤੇ ਪਾਬੰਦੀ, ਉਹਨੂੰ ਮੁਕਾ ਦੇਣਾ, ਇਹਦਾ ਕੋਈ ਹੱਲ ਨਹੀਂ ਹੈ। ਔਰ ਇਹ ਸਿੰਗਰ ਕਮਿਊਨਿਟੀ, ਖਾਸ ਕਰ ਪੰਜਾਬੀ ਫੋਕ ਸਿੰਗਰ, ਮੈਂ ਇੱਕ ਰਿਕੁਐਸਟ ਕਰਾਂਗਾ ਕਿ ਇਹਨਾਂ ਨੂੰ ਇਹਨਾਂ ਚੀਜ਼ਾਂ ਦੇ ਅਲਾਓ ਕੀਤਾ ਜਾਵੇ। ਡਿਪਟੀ ਕਮਿਸ਼ਨਰ ਸਾਹਿਬ ਨੇ ਨੋਟੀਫਿਕੇਸ਼ਨ ਜਿਹੜੇ ਨੇ ਉਹ ਜਾਰੀ ਕੀਤੇ ਜਾਣ ਕਿ ਸਿੰਗਰਸ ਕਮਿਊਨਿਟੀ ਜਿਹੜੀ ਹੈ ਉਹਨਾਂ ਨੂੰ ਗਾਇਕੀ ਦੀ ਇਜਾਜ਼ਤ ਦਿੱਤੀ ਜਾਵੇ, ਔਰ ਨਾਲ ਇਹ ਉਹ ਲੋਕ ਹਨ ਜਿਹੜੇ ਇੱਕ ਵੱਡੀ ਲਿਗੈਸੀ ਨੂੰ ਲੈ ਕੇ ਚੱਲ ਰਹੇ ਹਨ, ਔਰ ਇਹਨਾਂ ਦਾ ਜਿਹੜਾ ਆਰਟ, ਪੰਜਾਬ ਆਰਟ ਐਂਡ ਕਲਚਰ ਦੇ ਇਦਾਰੇ ਹਨ, ਇਹਨਾਂ ਨੂੰ ਬਕਾਇਦਾ ਉਹਨਾਂ ਨੂੰ ਸਪੋਰਟ ਕਰਨੀ ਚਾਹੀਦੀ। ਔਰ ਐਸਾ ਕੋਈ ਪ੍ਰੋਗਰਾਮ ਇੱਕ ਹੈ ਵੀ ਜਿਹੜਾ ਆਲਰੇਡੀ ਚੱਲ ਰਿਹਾ ਹੈ, ਤੁਸੀਂ ਇਸ ਨੂੰ ਥੋੜ੍ਹਾ ਬਿਹਤਰ ਕਰੋ, ਔਰ ਜਿਹੜੇ ਸਾਡੇ ਸਿੰਗਰਸ ਹਨ ਇਹ ਪ੍ਰਮੋਟ ਹੋਣ, ਸਾਡੇ ਪੰਜਾਬ ਦੀ ਇੱਜ਼ਤ ਹਨ, ਸਾਡੇ ਪਾਕਿਸਤਾਨ ਦੀ ਇੱਜ਼ਤ ਹਨ। ਔਰ ਜਿਵੇਂ ਕਿ ਇਹ ਮੁਸਕਾਨ ਹੋਰੀ ਦੱਸ ਰਹੇ ਹਨ, ਮੁਸਕਾਨ ਫਿਰ ਇਹਦੇ 'ਤੇ ਦੱਸੋ, ਉਹ ਲੋਕ ਜਿਹੜੇ ਨੇ ਉਹਨਾਂ ਦੇ ਘਰਾਂ ਦੇ ਚੁੱਲ੍ਹੇ ਉਹ ਤੇ ਬੰਦ ਹੋਣਗੇ, ਤੇ ਉਹ ਤੇ ਬੜੀ ਮੁਸ਼ਕਿਲ ਦੀ ਸਿਚੁਏਸ਼ਨ ਹੈ। ਯਕੀਨ ਜਾਣੋ, ਮੈਂ ਤੁਹਾਡਾ ਇੰਟਰਵਿਊ ਤਾਂ ਮੈਂ ਭੁੱਲ ਹੀ ਗਿਆ ਜਦੋਂ ਤੁਸੀਂ ਇਹ ਦੱਸਿਆ ਹੈ ਕਿ ਇਹ ਸਿਚੁਏਸ਼ਨ ਹੈ, ਤੇ ਇਹ ਤਾਂ ਸਭ ਤੋਂ ਇੱਕ ਵੱਡੀ ਕ੍ਰਿਟੀਕਲ ਇੱਕ ਜਿਹੜੀ ਸਿਚੁਏਸ਼ਨ ਹੈ, ਉਹ ਤੇ ਫਿਰ ਇਹ ਬਣਦੀ ਬਹੁਤ ਜ਼ਿਆਦਾ ਪਰੇਸ਼ਾਨੀ ਦੀ ਗੱਲ ਹੈ। ਸਹੀ ਗੱਲ ਹੈ। ਇਹ ਗਾਉਣ ਵਾਲੇ ਜਿਹੜੇ ਨੇ ਨਾ ਸੀਨੀਅਰ, ਜਿਸ ਤਰ੍ਹਾਂ ਕਿ ਜਿਨ੍ਹਾਂ ਨੇ ਗਰੁੱਪ ਨੂੰ ਤਿਆਰ ਕੀਤਾ, ਬੈਚ ਨੂੰ, ਮਤਲਬ ਕਿ ਜਿਸ ਤਰ੍ਹਾਂ ਮੈਂ ਲਾ ਲਓ, ਮੇਰੇ ਗਰੁੱਪ ਦੇ ਵਿੱਚੋਂ ਮੈਂ ਸਿੰਗਰ ਆ, ਮੈਂ ਸੀਨੀਅਰ ਆ, ਸਾਡਾ ਤੇ ਫਿਰ ਵੀ ਚੱਲ ਰਿਹਾ, ਕਿਉਂਕਿ ਅਸੀਂ ਸਿਰਫ ਗਾਣ ਤੇ ਹੀ ਨਹੀਂ ਰਹੇ ਕਿ ਸਿਰਫ ਗਾਣਾ ਹੈ ਤੇ ਕਮਾਣਾ ਹੈ, ਹੋਰ ਵੀ ਕਾਰੋਬਾਰ ਮਤਲਬ ਆਪਣੇ ਚਲਾਏ ਨੇ। ਲੇਕਿਨ ਜਿਨ੍ਹਾਂ ਦੇ ਕਾਰੋਬਾਰ ਹੀ ਨਹੀਂ, ਜਿਹੜੇ ਸਿਰਫ ਐਸੇ ਆਸ ਤੇ ਟਿਕੇ ਨੇ ਜੀ ਅਸੀਂ
ਪ੍ਰੋਗਰਾਮ ਕਰਨੇ ਨੇ ਤੇ ਸਾਡਾ ਖਾਣ ਪੀਣ ਚੱਲਣਾ ਹੈ, ਹਾਂਡੀਆਂ ਚੱਲਣੀਆਂ ਨੇ, ਉਹ ਇਸ ਟਾਈਮ ਵਿਚਾਰੇ ਰੋ ਰਹੇ ਨੇ। ਬਹੁਤ ਮੁਸ਼ਕਲ ਉਹਨਾਂ ਦੇ ਸਿਚੁਏਸ਼ਨ, ਬਹੁਤ ਬੱਚਿਆਂ ਦਾ ਮੁਸ਼ਕਲ ਸੋਚੋ, ਉਹਨਾਂ ਦਾ ਸੋਚੋ ਕਿ ਔਰ ਇਹ ਕਦੋਂ ਤੋਂ ਹੈ? ਕਾਫੀ ਦੇਰ ਹੋ ਗਈ, ਤਕਰੀਬਨ ਪਹਿਲਾਂ ਵੀ ਪਾਬੰਦੀ ਸੀ ਲੇਕਿਨ ਹੁਣ ਜਿਹੜੀ ਬਹੁਤ ਸਖਤੀ ਕਰ ਦਿੱਤੀ ਹੈ। ਬਹੁਤ ਮੁਸ਼ਕਿਲ ਸੂਰਤ ਹਾਲ ਹੈ ਜੀ। ਅਸੀਂ ਇਸ ਤੇ ਆਵਾਜ਼ ਚੁੱਕਦੇ ਰਵਾਂਗੇ ਔਰ ਇਹ ਤਾਂ ਬੜੀ ਨਾ ਇਨਸਾਫੀ ਹੈ ਕਿ ਕਿਸੇ ਦੀ ਜ਼ਬਾਨ ਬੰਦ ਹੋ ਜਾਵੇ, ਕਿਸੇ ਦੀ ਰੋਜ਼ੀ ਬੰਦ ਹੋ ਜਾਵੇ। ਔਰ ਆਰਟਿਸਟ ਕਮਿਊਨਿਟੀ ਦਾ ਸੋਚਣਾ ਚਾਹੀਦਾ ਹੈ ਕਿ ਅਗਰ ਇਹ ਨਹੀਂ ਤਾਂ ਫਿਰ ਹੋਰ ਕੀ ਹੈ। ਇੱਕ ਆਰਟਿਸਟ ਜਿਹੜਾ ਗਾਉਂਦਾ ਹੈ ਉਹ ਅਗਰ ਗਾਏਗਾ ਨਹੀਂ ਤਾਂ ਫਿਰ ਹੋਰ ਕੀ ਕਰੇਗਾ। ਸੋ ਸਾਨੂੰ ਮਾਣ ਦੇਣਾ ਚਾਹੀਦਾ ਇਹਨਾਂ ਲੋਕਾਂ ਨੂੰ। ਵੱਧਦੇ ਹਾਂ ਤੁਹਾਡੇ ਵੱਲ ਇੰਟਰਵਿਊ ਵੱਲ। ਅੱਜ ਦੀ ਨਵੀਂ ਜਿਹੜੀ ਕੁੜੀਆਂ ਮੁੰਡੇ, ਨਵੀਂ ਪੰਜਾਬੀ ਪੀੜ੍ਹੀ ਜਿਹਨੂੰ ਅਸੀਂ ਕਹਿੰਦੇ ਹਾਂ, ਮੇਰੀ ਖਾਸ ਕੋਸ਼ਿਸ਼ ਇਹ ਰਹਿੰਦੀ ਹੈ ਪੰਜਾਬੀ ਕਾਨਫਰੰਸਾਂ ਦੇ ਵਿੱਚ ਵੀ, ਮੇਲਿਆਂ ਦੇ ਵਿੱਚ ਵੀ, ਕਿ ਉਹਨਾਂ ਨੂੰ ਪ੍ਰਮੋਟ ਕੀਤਾ ਜਾਵੇ। ਤੁਸੀਂ ਵੀ ਯੰਗਸਟਰ ਹੋ, ਤੁਸੀਂ ਬੜੀ ਛੇਤੀ ਉਹ ਮੁਕਾਮ ਹਾਸਲ ਕਰ ਲਿਆ ਜਿਹੜਾ ਬਹੁਤ ਸਾਰੇ ਲੋਕਾਂ ਨੂੰ ਨਹੀਂ ਹੁੰਦਾ। ਔਰ ਸਾਡੀ ਆਸ ਵੀ ਹੈ, ਸਾਡੀ ਕੋਸ਼ਿਸ਼ ਵੀ ਹੈ ਕਿ ਤੁਹਾਨੂੰ ਅਸੀਂ ਉਸ ਲੈਵਲ ਤੇ ਲੈ ਕੇ ਵੀ ਜਾਈਏ ਔਰ ਉੱਥੇ ਅਸੀਂ ਤੁਹਾਨੂੰ ਦੇਖੀਏ ਜਿਹੜਾ ਤੁਹਾਡਾ ਇੱਕ ਮੁਕਾਮ ਬਣਦਾ ਹੈ, ਪੰਜਾਬੀ ਫੋਕ ਦਾ ਮੁਕਾਮ ਬਣਦਾ ਹੈ। ਨਵੇਂ ਬਾਲਾਂ ਨੂੰ ਸੁਨੇਹਾ ਜਿਹੜੇ ਗਾਉਣ ਵਾਲੇ ਹਨ, ਕੀ ਦਿਓਗੇ, ਕੀ ਮੈਸੇਜ ਉਹਨਾਂ ਵਾਸਤੇ ਛੱਡੋਗੇ ਕਿ ਇਹ ਲਈ ਜੇ ਇਸ 'ਤੇ ਤੁਸੀਂ ਚੱਲਣਾ ਜੇ ਤਾਂ ਤੁਹਾਨੂੰ ਕਾਮਯਾਬੀ ਮਿਲੇਗੀ? ਉਹਨਾਂ ਨੂੰ ਮੈਂ ਮੈਸੇਜ ਇਹ ਦੇਣਾ ਚਾਹਾਂਗੀ ਕਿ ਜਿਹੜੇ ਲੋਕ ਮੈਨੂੰ ਸੁਣ ਰਹੇ ਨੇ ਜਾਂ ਜਿਹੜੇ ਸ਼ੌਕ ਰੱਖਦੇ ਨੇ ਗਾਣ ਦਾ, ਉਹਨਾਂ ਨੂੰ ਚਾਹੀਦਾ ਹੈ ਕਿ ਸਾਡੇ ਪਾਕਿਸਤਾਨ ਦੇ ਵਿੱਚ ਜਿਹੜਾ ਫੋਕ ਕਲਚਰ ਹੈ ਨਾ ਬਹੁਤ ਜ਼ਿਆਦਾ ਘਟ ਗਿਆ ਹੈ। ਇਹਨੂੰ ਪਿੱਛੇ ਕੀਤਾ ਜਾ ਰਿਹਾ, ਲਿਹਾਜ਼ਾ ਇਹਨੂੰ ਪਿੱਛੇ ਨਹੀਂ ਕਰਨਾ ਚਾਹੀਦਾ, ਜ਼ਿਆਦਾ ਤੋਂ ਜ਼ਿਆਦਾ ਪ੍ਰਮੋਟ ਕਰਨਾ ਚਾਹੀਦਾ ਕਿ ਸਾਡੇ ਪੰਜਾਬ ਦਾ, ਪਾਕਿਸਤਾਨ ਦਾ ਜਿਹੜਾ ਅਸਲ ਕਲਚਰ ਹੈ ਉਹ ਫੋਕ ਹੈ ਕਿ ਪੰਜਾਬੀ ਗਾਣਾ। ਲਿਹਾਜ਼ਾ ਤੁਸੀਂ ਸ਼ੌਕ ਰੱਖਦੇ ਹੋ, ਸ਼ੌਕੀਆ ਤੌਰ ਤੇ ਤੁਸੀਂ ਗਾਓ, ਲੇਕਿਨ ਜ਼ਿਆਦਾ ਤੋਂ ਜ਼ਿਆਦਾ ਪ੍ਰਮੋਟ ਜਿਹੜਾ ਹੈ ਨਾ ਉਹ ਫੋਕ ਨੂੰ ਕਰਨਾ ਚਾਹੀਦਾ। ਔਰ ਉਹਨਾਂ ਦਾ ਸ਼ੁਕਰੀਆ ਅਦਾ ਹੈ ਕਿਉਂਕਿ ਆਵਾਮ ਨਹੀਂ ਤੇ ਸਾਡੀ ਫਨਕਾਰੀ ਵੀ ਕੁਛ ਨਹੀਂ। ਜਦੋਂ ਕੋਈ ਅਸੀਂ ਗਾ ਰਹੇ ਹਾਂ, ਜਦੋਂ ਅੱਗੇ ਕੋਈ ਬੈਠਿਆ ਨਹੀਂ ਸੁਣਨ ਵਾਲਾ, ਤੇ ਸਾਡੀ ਫਨਕਾਰੀ, ਸਾਡੀ ਗਾਇਕੀ ਕਿਸ ਕੰਮ ਦੀ? ਲਿਹਾਜ਼ਾ ਉਹਨਾਂ ਸਾਰਿਆਂ ਦੇ ਪਿਆਰ ਨਾਲ ਹੀ ਸਾਡੀ ਆਵਾਜ਼, ਸਾਡੀ ਹਰ ਚੀਜ਼ ਨੂੰ ਅੱਗੇ ਵਧਾਇਆ ਜਾਂਦਾ ਹੈ ਤੇ ਉਹਨਾਂ ਦੇ ਪਿਆਰ ਦਾ ਸ਼ੁਕਰੀਆ ਅਦਾ ਕਰਾਂਗੀ। ਤੇ ਲਿਹਾਜ਼ਾ ਉਹਨਾਂ ਨੂੰ ਕਹਾਂਗੀ ਕਿ ਤੁਸੀਂ ਜਿੰਨੀ ਹੋ ਸਕੇ ਮਿਹਨਤ ਕਰੋ ਔਰ ਫੋਕ ਜਿਹੜਾ ਕਲਚਰ ਹੈ ਉਹਨੂੰ ਅੱਗੇ ਵਧਾਉਣਾ ਚਾਹੀਦਾ ਹੈ।